ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਰਸੀਐਨ ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ ਟੀਵੀ, ਟੀਵੀ 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਗਦੀਸ਼ ਟਾਈਟਲਰ ਦਾ ਇੱਕ ਸਟਿੰਗ ਆਪਰੇਸ਼ਨ ਦਾ ਵੀਡੀਓ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਜਾਰੀ ਕੀਤਾ ਗਿਆ, ਜਿਨੇ 1984 ਦੇ ਇਨਸਾਫ ਦੀ ਜਿਹੜੀ ਗੱਲ ਹੈ ਉਹਨੂੰ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਲੈ ਕੇ ਆਂਦਾ, ਜਿੱਥੇ ਅਕਾਲੀ ਦਲ ਬਾਦਲ ਵੱਲੋਂ, ਮਨਜੀਤ ਸਿੰਘ ਜੀਕੇ ਵੱਲੋਂ ਤੇ ਆਮ ਤੌਰ ਤੇ ਸਿੱਖ ਸੰਗਤ ਵੱਲੋਂ ਵੀ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ, CBI ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਇਹ ਸਾਰੇ ਜਿਹੜਾ ਇਹ ਇਸ਼ੂ ਹਾਈਲਾਈਟ ਹੋ ਰਿਹਾ ਹੈ 1984 ਦੇ ਕਤਲੇਆਮ ਦਾ, ਤੇ ਇਹਦੇ ਵਿੱਚ ਜਿਹੜੀ ਇਨਸਾਫ ਦੀ ਗੱਲ ਹੈ ਉਹਦੇ ਵਿੱਚ ਐਵੇਂ ਜਾਪਦਾ ਜਿਵੇਂ ਕੁਝ ਹੋਰ ਜਿਹੜੇ ਅਹਿਮ ਨੁਕਤੇ ਨੇ, ਅਹਿਮ ਇਸ਼ੂਜ਼ ਨੇ, ਉਹ ਦਰਕਿਨਾਰ ਹੋ ਰਹੇ ਨੇ, ਤੇ ਜਿਹੜੀ ਸਾਰੀ ਡਿਬੇਟ ਹੈ, ਸਾਰੀ ਗੱਲਬਾਤ ਹੈਗੀ ਹੈ ਉਹ ਕੇਵਲ ਤੇ ਕੇਵਲ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦੇ ਉੱਪਰ ਹੀ ਜਿਹੜੀ ਕੇਂਦਰਿਤ ਹੈ ਉਹ ਹੁੰਦੀ ਨਜ਼ਰ ਆ ਰਹੀ ਹੈ। ਸੋ ਇਹਦੇ ਕੁਝ ਹੋਰ ਪਹਿਲੂਆਂ ਦੇ, ਕਤਲੇਆਮ ਦੇ ਕੁਝ ਹੋਰ ਪਹਿਲੂਆਂ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਕਿ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਡਿਬੇਟ ਹੁਣ ਮੀਡੀਆ ਦੇ ਵਿੱਚ ਹੋਵੇ ਜਾਂ ਸਿੱਖ ਸੰਗਤਾਂ ਦੇ ਵਿੱਚ ਹੋਵੇ, ਤੇ ਖਾਸ ਤੌਰ ਤੇ ਜਦੋਂ ਅਸੀਂ ਲੀਡਰਸ਼ਿਪ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਹੋਵੇ, ਇੱਕ ਵਫਦ ਅਕਾਲੀ ਦਲ ਦਾ CBI ਨੂੰ ਵੀ ਮਿਲਿਆ, ਪੁਲਿਸ ਕਮਿਸ਼ਨਰ ਨੂੰ ਮਿਲਿਆ, ਤੇ ਜਿਹੜੇ ਭਾਜਪਾ ਦੇ ਆਗੂ ਹੈਗੇ ਆ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਜਿਹੜੀ ਸਾਰੀ ਡਿਬੇਟ ਹੈ ਉਹ ਕਿਤੇ ਨਾ ਕਿਤੇ ਜਿੱਥੇ ਟਾਈਟਲਰ ਤੇ ਸੱਜਣ ਕੁਮਾਰ ਦੇ ਉੱਪਰ ਕੇਂਦਰਿਤ ਹੁੰਦੀ ਨਜ਼ਰ ਆ ਰਹੀ ਹੈ, ਉਧਰ ਜਿਹੜੇ ਕੁਝ ਹੋਰ ਅਹਿਮ ਪਹਿਲੂ ਨੇ ਉਹ ਨਜ਼ਰਅੰਦਾਜ਼ ਹੁੰਦੇ ਦਿਖ ਰਹੇ ਆ। ਸੋ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ, ਤੁਸੀਂ 1984 ਤੋਂ ਲੈ ਕੇ ਹੀ ਦਿੱਲੀ ਦੇ ਵਿੱਚ ਐਕਟਿਵ ਹੋ ਤੇ ਇਹ ਸਾਰੇ ਇਸ਼ੂ ਦੇ ਨਾਲ ਵੀ ਜੁੜੇ ਹੋਏ ਹੋ, ਕੀ ਸਮਝਦੇ ਹੋ ਕਿ ਜਿਹੜਾ ਖਾਸ ਤੌਰ ਤੇ ਜੇ ਜੁਡੀਸ਼ਰੀ ਦੇ ਰੋਲ ਦੀ ਗੱਲ ਕਰਨੀ ਹੋਵੇ, ਭਾਰਤ ਦਾ ਸੁਪਰੀਮ ਕੋਰਟ ਦਿੱਲੀ ਦੇ ਵਿੱਚ ਸਥਿਤ ਹੈ, ਮੌਜੂਦ ਹੈ, ਜਿੱਥੇ ਇਹ ਸਾਰਾ ਕਤਲੇਆਮ ਵਾਪਰਿਆ ਸਿੱਖਾਂ ਦਾ, ਉਹਨਾਂ ਦੇ ਰੋਲ ਬਾਰੇ ਤੁਸੀਂ ਕੀ ਸਮਝਦੇ ਹੋ? ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਇਸ ਸਾਰੇ ਇਸ਼ੂ ਦੇ ਉੱਪਰ, ਕੁਝ ਟਾਈਟਲਰ ਤੇ ਸੱਜਣ ਕੁਮਾਰ ਤੋਂ ਜੇ ਅਸੀਂ ਹਟ ਕੇ ਗੱਲ ਕਰਨੀ ਹੋਵੇ? ਅਮਰਵੀਰ ਜੀ, ਪਹਿਲਾਂ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ 5 ਨਵੰਬਰ 1984 ਤੋਂ ਕੰਮ ਕਰ ਰਹੇ ਹਾਂ ਔਰ 1965 ਤੋਂ ਵੱਧ ਧਰਨੇ ਮੁਜ਼ਾਹਰੇ ਕਰ ਚੁੱਕੇ ਹਾਂ, ਔਰ ਮੈਂ ਉਹ 5 ਨਵੰਬਰ 1984 ਤੋਂ ਲੈ ਕੇ ਅੱਜ ਤੱਕ 1984 ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ। ਇਸ ਕਰਕੇ ਮੇਰੇ ਕੋਲ ਹਰ ਗੱਲ ਮੇਰੇ ਕੋਲ ਹੈ ਔਰ ਕੋਈ ਗੱਲ ਛਿਪੀ ਹੋਈ ਨਹੀਂ। ਇਸ ਕਰਕੇ ਮੈਂ ਜਿਹੜੀ ਵੀ ਗੱਲ ਤੁਹਾਨੂੰ ਦੱਸਾਂਗਾ ਉਹ ਬੜੀ ਤੱਥਾਂ ਦੇ ਆਧਾਰਿਤ ਹੋਵੇਗੀ ਔਰ ਉਹ ਸਬੂਤਾਂ ਦੇ ਨਾਲ ਹੋਏਗੀ ਜੀ। ਇਹ ਜਿਹੜੇ 34 ਸਾਲ ਬੀਤ ਗਏ ਨੇ, 34 ਸਾਲਾਂ ਦੇ ਵਿੱਚ 14 ਜਾਂਚ ਕਮਿਸ਼ਨ ਤੇ ਕਮੇਟੀਆਂ ਸਰਕਾਰ ਨੇ ਬਣਾਈਆਂ। ਇਹ ਇੱਕ ਧੋਖਾ ਸੀ ਟਾਈਮ ਨੂੰ ਕਿਲ ਕਰਨ ਦਾ, ਵਕਤ ਨੂੰ ਗੁਜ਼ਾਰਨ ਦਾ ਜੀ, ਔਰ ਸਿੱਖਾਂ ਨੂੰ ਉਮੀਦ ਦੇ ਵਿੱਚ ਲਾਉਣ ਦਾ ਕਿ ਉਮੀਦ ਲੱਗੀ ਰਹੇ ਕਿ ਜਸਟਿਸ ਮਿਲੇਗਾ। ਇਹਨਾਂ 34 ਸਾਲਾਂ ਦੇ ਵਿੱਚ ਤੁਸੀਂ ਅੱਜ ਇਹ ਮੰਨ ਲਓ ਕਿ 10 ਲੋਕ ਜਿਹੜੇ ਸੀ ਉਹ ਬੜੇ ਮੇਨ ਸਨ ਜਿਨ੍ਹਾਂ ਨੇ ਕਤਲੇਆਮ ਕੀਤਾ ਤੇ ਕਰਵਾਇਆ। ਉਹ ਸਰਕਾਰ ਦੇ ਵਿੱਚ ਬੜੇ ਵੱਡੇ ਅਹੁਦਿਆਂ ਤੇ ਸਨ, ਜਿਨ੍ਹਾਂ ਦੇ ਵਿੱਚੋਂ 8 ਮਰ ਗਏ ਨੇ ਆਪਣੀ ਮੌਤ। ਜਿਹੜੇ 10 ਸਨ ਉਹਨਾਂ ਵਿੱਚੋਂ 8 ਜਿਹੜੇ ਮਰੇ ਨੇ, ਮੈਂ ਤੁਹਾਨੂੰ ਦੱਸਣਾ ਕੌਣ ਕੌਣ ਮਰ ਗਿਆ ਜੀ। ਇਹ PV ਨਰਸਿਮਹਾ ਰਾਓ ਹੋਮ ਮਿਨਿਸਟਰ ਹੋਇਆ ਕਰਦਾ ਸੀ, ਜਿਨੇ ਕਤਲੇਆਮ ਆਰਗੇਨਾਈਜ਼ ਕਰਨ ਦੇ ਵਿੱਚ ਦਾ ਬੜਾ ਵੱਡਾ ਹੱਥ ਸੀ। ਉਹ ਬਾਅਦ ਹੀ ਪ੍ਰਾਈਮ ਮਿਨਿਸਟਰ ਬਣਿਆ, ਉਹ ਮਰ ਗਿਆ ਜੀ। ਗ੍ਰਹਿ ਸਚਿਵ, ਹੋਮ ਸੈਕਟਰੀ MMK ਵੱਲੀ ਹੁੰਦਾ ਸੀ, ਉਹ ਉਸ ਵਕਤ ਜਿਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ, ਉਹ ਮਰ ਗਿਆ। ਚੌਧਰੀ ਭਜਨ ਲਾਲ ਹਰਿਆਣਾ ਦਾ ਮੁੱਖ ਮੰਤਰੀ, ਜਿਨੇ ਹਰਿਆਣਾ ਤੋਂ ਹਜ਼ਾਰਾਂ ਬੰਦੇ ਲਿਆ ਕੇ ਕਤਲੇਆਮ ਕਰਾਇਆ ਸੀ,
ਉਹ ਮਰ ਗਿਆ ਆਪਣੀ ਮੌਤ। HKL ਭਗਤ ਜਿਹਦੇ ਤੇ ਬੜੇ ਵੱਡੇ ਇਲਜ਼ਾਮ ਸਨ, ਜਿਹਨੇ ਬਹੁਤ ਵੱਡਾ ਜਮਨਾ ਪਾਰ ਕਤਲੇਆਮ ਕਰਵਾਇਆ ਸੀ, ਉਹ ਮਰ ਗਿਆ ਜੀ। ਅਰੁਣ ਨਹਿਰੂ ਰਾਜੀਵ ਗਾਂਧੀ ਦਾ ਕਜ਼ਨ ਬ੍ਰਦਰ ਸੀ, ਉਹ ਬਹੁਤ ਮਾਸਟਰਮਾਈਂਡ ਸੀ ਜਿਹਨੇ ਆਰਗੇਨਾਈਜ਼ ਕੀਤਾ ਸੀ, ਉਹ ਮਰ ਗਿਆ। ਦਿੱਲੀ ਦਾ ਗਵਰਨਰ ਸੀ ਪੀਜੀ ਗਵਾਈ, ਉਹਦਾ ਬਹੁਤ ਵੱਡਾ ਰੋਲ ਸੀ ਦਿੱਲੀ ਦੇ ਵਿੱਚ, ਉਹ ਮਰ ਗਿਆ। ਇੱਕ ਸੁਭਾਸ਼ ਚੰਦਰ ਪੁਲਿਸ ਕਮਿਸ਼ਨਰ ਸੀ ਜਿਸਨੇ ਸਾਰੀ ਦਿੱਲੀ ਪੁਲਿਸ ਤੋਂ ਕਤਲੇਆਮ ਕਰਵਾਇਆ ਤੇ ਆਰਗੇਨਾਈਜ਼ ਕੀਤਾ ਤੇ ਲਾਸ਼ਾਂ ਨੂੰ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਲਿਜਾ ਕੇ ਇਹਨਾਂ ਨੇ ਤਬਾਹ ਕਰ ਦਿੱਤਾ। ਇਹਨਾਂ ਨੇ ਇਸ ਦੇਸ਼ ਤੇ ਡੀਜ਼ਲ ਪਾ ਕੇ ਸੁਆਹ ਕਰ ਦਿੱਤਾ ਜੀ। ਇਹ ਬੰਦੇ ਮਰ ਗਏ ਨੇ। ਦੋ ਬੰਦੇ ਬੱਚੇ ਨੇ ਹੁਣ, ਇੱਕ ਟਾਈਟਲਰ ਜਿਹਦੀ ਲਗਭਗ ਉਮਰ 75 ਸਾਲ ਦੇ ਕਰੀਬ ਹੈ, ਇੱਕ ਸੱਜਣ ਕੁਮਾਰ ਜਿਸ ਦੀ ਉਮਰ 76-77 ਸਾਲ ਦੇ ਕਰੀਬ ਆ। ਇਹ ਦੋ ਬੰਦੇ ਰਹਿ ਗਏ ਨੇ। ਬਾਕੀ 10 ਉਹ ਬੰਦੇ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਵਿੱਚ ਸਿੱਖਾਂ ਦਾ ਕਤਲੇਆਮ ਕਰਾਇਆ, ਉਹ ਮਰ ਗਏ ਨੇ ਆਪਣੀ ਮੌਤ ਤੇ। ਇਹਨਾਂ ਦਾ ਹੁਣ ਬਹੁਤ ਵੱਡਾ ਸਫਰ ਨਹੀਂ। ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਦ ਇਹ ਜਿਹੜਾ ਜਗਦੀਸ਼ ਟਾਈਟਲਰ ਔਰ ਸੱਜਣ ਕੁਮਾਰ ਦਾ ਮਾਮਲਾ ਹੈ, RSS ਤੇ ਇੰਟੈਲੀਜੈਂਸ ਏਜੰਸੀਆਂ ਦਾ ਬੜਾ ਵੱਡਾ ਇੱਕ ਵੱਡੀ ਸਾਜ਼ਿਸ਼ ਹੈ ਕਿ ਨਵੀਂ ਜਨਰੇਸ਼ਨ ਨੂੰ, ਲੋਕਾਂ ਨੂੰ ਥੋੜੇ ਵਕਤ ਬਾਅਦ ਸਿਰਫ ਟਾਈਟਲਰ ਸੱਜਣ ਕੁਮਾਰ, ਟਾਈਟਲਰ ਸੱਜਣ ਕੁਮਾਰ, ਇਹ ਛੋਟਾ ਜਿਹਾ ਮਾਮਲਾ ਹੈ। ਬਸ ਇਹ ਕਹਿ ਦੇਣਾ ਕਿ ਵੀਡੀਓ ਮਿਲ ਗਈ, ਕਬੂਲਨਾਮਾ ਕਰ ਦਿੱਤਾ। ਇਹ ਇੰਟੈਲੀਜੈਂਸ ਏਜੰਸੀਆਂ ਨੇ ਇੱਕ ਪਲਾਨ ਕੀਤਾ ਹੈ ਬੜੇ ਤਰੀਕੇ ਨਾਲ, ਤਾਂ ਕਿ ਸਰਦਾਰ ਜਿਹੜੇ ਨੇ ਉਹ ਸਿਰਫ ਇਸ ਮਾਮਲੇ ਤੇ ਟਾਈਟਲਰ ਤੋਂ ਸੱਜਣ ਕੁਮਾਰ ਤੋਂ ਅੱਗੇ ਗੱਲ ਹੀ ਨਾ ਕਰਨ ਜੀ। ਗੱਲ ਬਹੁਤ ਵੱਡੀ ਹੈ, ਗੱਲ ਵੱਡੀ ਹੈ। ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਿਆਂ ਦੀ ਗੱਲ ਵੱਡੀ ਹੈ। ਗੁਰੂ ਗ੍ਰੰਥ ਸਾਹਿਬ ਜਲੇ ਹੈ, ਸੈਂਕੜੇ ਗੁਰਦੁਆਰੇ ਜਲੇ ਹੈ, ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋਈ ਹੈ। ਇਹ ਸਾਰਾ ਜਿਹੜਾ ਵੱਡਾ ਮਾਮਲਾ ਸੀ, ਔਰ ਮਾਮਲਾ ਇਸ ਕਰਕੇ ਵੱਡਾ ਸੀ ਕਿ ਲਾਸ਼ਾਂ ਸਰਕਾਰ ਨੇ ਖੁਦ ਮੰਨਿਆ ਕਿ ਦਿੱਲੀ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਸਰਕਾਰ ਨੇ ਖੁਦ ਮੰਨਿਆ ਤੇ ਲਾਸ਼ਾਂ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਜਲਾਈਆਂ ਗਈਆਂ। ਇਹ ਵੱਡਾ ਮਾਮਲਾ ਹੈ। ਵੱਡੇ ਮਾਮਲੇ ਨੂੰ ਛੱਡ ਕੇ ਸਾਡੇ ਕੁਝ ਅਕਾਲੀ ਭਰਾ ਉਹ ਸਿਰਫ ਛੋਟੀ ਜਿਹੀ ਗੱਲ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਫੜ ਕੇ ਬੈਠੇ ਨੇ, ਹੋਰ ਗੱਲ ਹੀ ਨਹੀਂ ਕਰਦੇ, ਹੋਰ ਕੋਈ ਮਾਮਲਾ ਹੀ ਨਹੀਂ ਉਠਾਉਂਦੇ ਜੀ। ਹੋਰ ਇਹ ਕਹਿੰਦੇ ਹੀ ਨਹੀਂ ਕਿ ਪੁਲਿਸ ਆਫੀਸਰ ਜਿਨ੍ਹਾਂ ਨੇ ਕਤਲੇਆਮ ਕੀਤਾ ਤੇ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਕਰੋ। ਇਹ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਨਹੀਂ ਕਰਦੇ। ਮੈਂ ਤੁਹਾਨੂੰ ਦੱਸਾਂ ਜੱਜਾਂ ਦੀ ਗੱਲ, ਬੜਾ ਵੱਡਾ ਮਾਮਲਾ ਹੈ, ਨਵੰਬਰ 1984 ਨਾਲ ਜੁੜਿਆ ਹੋਇਆ ਜੀ। ਨਵੰਬਰ 84 ਦੇ ਜਿਹੜਾ ਸਭ ਤੋਂ ਪਹਿਲਾਂ ਜਾਂਚ ਕਮਿਸ਼ਨ ਬੈਠਾ ਸੀ 1985 ਦੇ ਵਿੱਚ, ਰੰਗਾਨਾਥ ਮਿਸ਼ਰਾ, ਇਹ ਜੱਜ ਸੁਪਰੀਮ ਕੋਰਟ ਦਾ ਜੂਨੀਅਰ ਜੱਜ ਸੀ। ਇਸ ਜੱਜ ਨੇ ਜਿਹੜੀ ਰਿਪੋਰਟ ਦਿੱਤੀ 1984 ਕਤਲੇਆਮ ਦੀ, ਇਸਨੇ ਕਿਹਾ ਕਿ ਕੋਈ ਕਾਂਗਰਸੀ ਦੋਸ਼ੀ ਨਹੀਂ ਹੈ। ਇਹ ਰਿਪੋਰਟ ਔਨ ਰਿਕਾਰਡ ਹੈ ਔਰ ਮੇਰੇ ਪਰ ਵੀ ਹੈਗੀ ਹੈ ਰਿਪੋਰਟ। ਕੋਈ ਦੋਸ਼ੀ ਨਹੀਂ ਕਾਂਗਰਸੀ, ਸਰਕਾਰ ਦਾ ਕੋਈ ਹੱਥ ਨਹੀਂ ਕਤਲੇਆਮ ਵਿੱਚ। ਇਸ ਦੀ ਰਿਪੋਰਟ ਨੇ ਕਿਹਾ ਪੁਲਿਸ ਵਾਲਿਆਂ ਦਾ ਕੋਈ ਹੱਥ ਨਹੀਂ ਕਤਲ ਕਰਵਾਉਣ ਵਿੱਚ ਔਰ ਕੁਝ ਕਰਨ ਦੇ ਵਿੱਚ, ਸਿਰਫ ਔਰ ਸਿਰਫ ਇਸਨੇ ਕਲੀਨ ਚਿੱਟ ਦੇ ਦਿੱਤੀ। ਜਦਕਿ ਦਿੱਲੀ ਦੇ ਵਿੱਚ 5000 ਤੋਂ ਵੱਧ ਲਾਸ਼ਾਂ ਗਿਰੀਆਂ, ਪਰ ਇਸ ਬੇਸ਼ਰਮ ਜੱਜ ਨੇ, ਸੁਪਰੀਮ ਕੋਰਟ ਦੇ ਜੱਜ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਕਿਸੇ ਦਾ ਹੱਥ ਨਹੀਂ ਕਤਲੇਆਮ ਵਿੱਚ। ਨੰਬਰ 1, ਰਾਜੀਵ ਗਾਂਧੀ ਨਾਲ ਇਸ ਬੰਦੇ ਦੀ ਸੈਟਿੰਗ ਸੀ। ਰਾਜੀਵ ਗਾਂਧੀ ਬੜਾ ਖੁਸ਼ ਹੋ ਗਿਆ ਕਿ ਇਸ ਬੰਦੇ ਨੇ ਸਾਨੂੰ ਕਲੀਨ ਚਿੱਟ ਦੇ ਦਿੱਤੀ ਔਰ ਉਹਦੇ ਨਾਲ ਸਾਡਾ ਜਿਹੜਾ ਚਿਹਰਾ ਹੈ ਉਹ ਬੜਾ ਸਾਫ਼ ਹੋ ਗਿਆ ਤੇ ਰਾਜੀਵ ਗਾਂਧੀ ਨੇ ਇਸ ਬੰਦੇ ਨੂੰ, ਜੂਨੀਅਰ ਨੂੰ, ਹਿੰਦੁਸਤਾਨ ਦੀ ਸੁਪਰੀਮ ਕੋਰਟ ਦਾ ਚੀਫ ਜਸਟਿਸ ਬਣਾ ਦਿੱਤਾ। ਤੇ 2 ਜੱਜ ਸਨ ਵਿੱਚ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ, ਪਰ ਗੱਲਾਂ ਸਾਹਮਣੇ ਨਹੀਂ ਆਈਆਂ ਜੀ। ਇਹ ਬੰਦਾ ਚੀਫ ਜਸਟਿਸ ਬਣ ਗਿਆ ਕਿਉਂਕਿ ਇਸਨੇ ਸਿੱਖਾਂ ਦੇ ਕਤਲੇਆਮ ਦੇ ਮਾਮਲੇ ਤੇ ਕਾਂਗਰਸ ਸਰਕਾਰ ਨੂੰ ਕਲੀਨ ਚਿੱਟ ਦਿੱਤੀ। ਜਦ ਰੰਗਾਨਾਥ ਮਿਸ਼ਰਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਰਿਟਾਇਰ ਹੋਇਆ ਤਾਂ ਰਾਜੀਵ ਗਾਂਧੀ ਨੇ ਇਸ ਨੂੰ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਭਾਰਤ ਦਾ ਜੀ। ਜਦ 5 ਸਾਲ ਫਿਰ ਉੱਥੇ ਕਮਿਸ਼ਨ ਦੇ ਵਿੱਚ
ਮਾਨਵ ਅਧਿਕਾਰ ਆਯੋਗ ਦੇ ਵਿੱਚ ਰਿਹਾ। ਉਸ ਤੋਂ ਬਾਅਦ ਜਦ ਰਿਟਾਇਰ ਹੋਇਆ ਤੇ ਇਸ ਬੰਦੇ ਨੂੰ ਰਾਜੀਵ ਗਾਂਧੀ ਨੇ ਪਾਰਲੀਮੈਂਟ ਦਾ ਮੈਂਬਰ ਬਣਵਾ ਦਿੱਤਾ ਰਾਜ ਸਭਾ ਦੇ ਵਿੱਚ। ਤੁਸੀਂ ਦੇਖੋ ਸੁਪਰੀਮ ਕੋਰਟ ਦਾ ਜੱਜ ਜਿਹੜਾ ਹੈ ਉਹਨੇ ਕਲੀਨ ਚਿੱਟ ਦਿੱਤੀ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਉਸ ਵਕਤ ਦੇ ਸਾਰੇ ਜੱਜ 31 ਤਰੀਕ 1 ਤਰੀਕ 2 ਤਰੀਕ ਔਰ 3 ਤਰੀਕ ਸੁਪਰੀਮ ਕੋਰਟ ਨੂੰ ਤਾਲਾ ਲੱਗਿਆ ਰਿਹਾ। ਸਾਰੇ ਜੱਜ ਘਰਾਂ ਦੇ ਵਿੱਚ ਬੈਠੇ ਰਹੇ ਜੀ। ਉਹ ਸੜਕਾਂ ਦੇ ਵਿੱਚ ਤਮਾਸ਼ਾ ਦੇਖਦੇ ਰਹੇ, ਸਿੱਖਾਂ ਦੀਆਂ ਲਾਸ਼ਾਂ ਜਲਦੀਆਂ ਦੇਖਦੇ ਰਹੇ, ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਦੇਖਦੇ ਰਹੇ। ਤੇ ਸੁਪਰੀਮ ਕੋਰਟ ਦੇ 4 ਸਵੇਰੇ 15 ਕਿਲੋਮੀਟਰ ਦੇ ਏਰੀਏ ਦੇ ਵਿੱਚ 15 ਕਿਲੋਮੀਟਰ ਦੇ ਏਰੀਏ ਦੇ ਵਿੱਚ 3000 ਤੋਂ ਵੱਧ ਲਾਸ਼ਾਂ ਸਿੱਖਾਂ ਦੀਆਂ ਗਿਰੀਆਂ 4 ਦਿਨ। ਪਰ ਸਾਰ ਇਹਨਾਂ ਚੋਂ ਇੱਕ ਵੀ ਜੱਜ ਐਸਾ ਨਹੀਂ ਨਿਕਲਿਆ ਜਿਸਨੇ ਕੋਈ ਸਟੇਟਮੈਂਟ ਜਾਰੀ ਕੀਤਾ ਹੋਵੇ, ਜਿਸਨੇ ਕਿਤੇ ਐਫੀਡੇਵਿਟ ਫਾਈਲ ਕੀਤਾ ਹੋਵੇ ਜੀ, ਜਿਸਨੇ ਕਿਤੇ ਪੁਲਿਸ ਨੂੰ ਰਿਪੋਰਟ ਕੀਤੀ ਹੋਵੇ। ਕਿਸੇ ਸੁਪਰੀਮ ਕੋਰਟ ਦੇ ਜੱਜ ਨੇ 4 ਦਿਨ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਬੈਠ ਕੇ ਸਰਕਾਰ ਕੋਲੋਂ ਆਹ ਨਹੀਂ ਪੁੱਛਿਆ ਕਿ 4 ਦਿਨ ਸੁਪਰੀਮ ਕੋਰਟ ਦੀ ਤਾਲਾ ਕਿਉਂ ਲੱਗਿਆ ਰਿਹਾ, ਇਹ ਕਤਲੇਆਮ ਕਿਸਨੇ ਕਰਵਾਇਆ ਜੀ, ਦੋਸ਼ੀਆਂ ਨੂੰ ਕਿਸਨੇ ਪਕੜਿਆ ਜਾਂ ਨਹੀਂ ਪਕੜਿਆ। ਇਹ ਸੁਪਰੀਮ ਕੋਰਟ ਦੇ ਸਾਰੇ ਜੱਜ ਉਤਨੇ ਹੀ ਦੋਸ਼ੀ ਨੇ ਜਿਤਨੇ ਦੋਸ਼ੀ ਕਤਲ ਕਰਨ ਵਾਲੇ ਸਨ। ਇਹ ਉਸ ਤੋਂ ਵੀ ਵੱਧ ਦੋਸ਼ੀ ਨੇ। ਹਿੰਦੁਸਤਾਨ ਦੀ ਸੁਪਰੀਮ ਕੋਰਟ ਤੇ ਇਹ ਕਲੰਕ ਹੈ ਬਹੁਤ ਵੱਡਾ। ਮੈਂ ਹਾਲੀ ਤੁਹਾਨੂੰ ਹਾਈ ਕੋਰਟ ਦੇ ਜੱਜਾਂ ਦੀ ਗੱਲ ਨਹੀਂ ਕਹੀ, ਮੈਂ ਦਿੱਲੀ ਵਿੱਚ 4 ਹੋਰ ਵੱਡੀਆਂ ਕੋਰਟਾਂ ਨੇ ਉਹਨਾਂ ਦੇ ਜੱਜਾਂ ਮੈਜਿਸਟ੍ਰੇਟਾਂ ਦੀ ਗੱਲ ਤੁਹਾਨੂੰ ਨਹੀਂ ਕਹੀ ਜੀ। ਸਿਰਫ ਔਰ ਸਿਰਫ ਤੁਹਾਨੂੰ ਸਿਰਫ ਸੁਪਰੀਮ ਕੋਰਟ ਦੀ ਹਾਲ ਦੀ ਗੱਲ ਕਰ ਰਿਹਾ। ਤੁਸੀਂ ਦੇਖੋ ਕਦੀ ਸਾਡੇ ਅਕਾਲੀ ਭਰਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਕਿਉਂ ਕੀਤਾ? ਕਦੀ ਅਕਾਲੀ ਭਰਾਵਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ? ਕਦੀ ਅਕਾਲੀ ਭਰਾਵਾਂ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਕਾਤਲ ਪੁਲਿਸ ਆਫੀਸਰ ਸਾਰੇ SHO ACP DCP IG DIG ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ? ਕਦੀ ਸਾਡੇ ਅਕਾਲੀ ਭਰਾਵਾਂ ਨੇ ਆਹ ਕਿਹਾ ਕਿ ਜਿੰਨੀਆਂ ਰਿਪੋਰਟਾਂ ਨੇ ਉਹ ਸਾਡੇ ਨਾਲ ਤੁਸੀਂ ਧੋਖਾ ਕੀਤਾ ਜੀ? ਇਹਨਾਂ ਨੇ ਤੇ ਸਿਰਫ ਇੱਕ ਆਪਣੇ ਘਰ ਦੇ ਵਿੱਚ ਇੱਕ ਦੀਵਾਰ ਬਣਾ ਲਈ ਹੈ ਰੋਣ ਵਾਸਤੇ। ਅਸੀਂ ਰੋਇਆ ਕਰਾਂਗੇ, ਦੀਵਾਰ ਬਣਾ ਲੈਣੇ ਆਪਣੇ ਘਰ। ਗੁਰਦੁਆਰੇ ਸਿੱਖਾਂ ਦੇ ਘਰ ਨੇ, ਗੁਰਦੁਆਰੇ ਗੁਰੂ ਦੇ ਘਰ ਨੇ। ਤੁਸੀਂ ਜੇ ਗੁਰਦੁਆਰੇ ਦੇ ਵਿੱਚ ਚੁੱਪਚਾਪ ਆਪਣੇ ਘਰ ਦੇ ਵਿੱਚ ਕੰਧ ਬਣਾ ਲਈਏ ਤੇ ਦੇਸ਼ ਨੂੰ ਕੀ ਫਰਕ ਪੈਂਦਾ ਜੀ? ਕੀ ਫਰਕ ਪੈਂਦਾ? ਤੁਸੀਂ ਦੇਖੋ ਗੁਰਦੁਆਰਾ ਸ਼੍ਰੀ ਗਿਆਨ ਗੋਬਰੀ ਸਾਹਿਬ ਹਰਿਦੁਆਰ ਹਰ ਕੀ ਪੌੜੀ ਬਾਬਾ ਜੀ ਦਾ 550 ਸਾਲ ਪੁਰਾਤਨ ਇਤਿਹਾਸਕ ਗੁਰਦੁਆਰਾ ਮਲੀਆ ਮੇਟ ਕਰ ਦਿੱਤਾ ਤੇ ਸਾਨੂੰ ਸਿੱਖਾਂ ਨੂੰ ਕਹਿੰਦੇ ਆ ਅਕਾਲੀ ਭਰਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਸਮੇਤ ਪੂਰੀ ਕੌਮ ਜੀ ਜਪਜੀ ਸਾਹਿਬ ਦਾ ਪਾਠ ਕਰੇ ਜੀ। ਹੁਣ ਪਾਠ ਇੱਕ ਦਿਨ ਕਰ ਲੋ, ਪਾਠ ਚੰਗੀ ਗੱਲ ਹੈ। ਜਪਜੀ ਸਾਹਿਬ ਸਵੇਰੇ ਸ਼ਾਮ ਹਰ ਵਕਤ ਕਰੋ। ਜਪਜੀ ਸਾਹਿਬ ਕਰਨਾ ਚਾਹੀਦਾ ਪਾਠ, ਸਿੱਖਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ। ਪਰ ਤੁਸੀਂ ਕੌਮ ਨੂੰ ਕਾਲ ਦਿੰਦੇ ਹੋ, ਸਿੱਖਾਂ ਨੂੰ ਕਹਿੰਦੇ ਹੋ ਕਿ ਸਿਰਫ ਜਪਜੀ ਸਾਹਿਬ ਪੜ੍ਹ ਲੋ ਕਿਉਂਕਿ ਗੁਰਦੁਆਰਾ ਟੁੱਟਿਆ, ਸਰਕਾਰ ਨੂੰ ਅਕਲ ਆਏ। ਇਹ ਸਿੱਖਾਂ ਦੀ ਸਿੱਖ ਏਦਾਂ ਕਰਦੇ ਸੀਗੇ? ਤੁਸੀਂ ਦੱਸੋ ਸਿੱਖਾਂ ਦੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਜਲ ਗਏ, ਗੁਰਦੁਆਰੇ ਸੜ ਗਏ ਔਰ ਤੁਸੀਂ ਕੰਧ ਬਣਾ ਕੇ ਰੋਣ ਲੱਗ ਪਏ ਹੋ। ਤੁਸੀਂ ਗੁਰਦੁਆਰਾ ਗਿਆਨ ਗੋਬੀ ਮਲੀਆ ਮੇਟ ਹੋ ਗਿਆ, ਲੋਕਾਂ ਨੇ ਕਬਜ਼ਾ ਕਰ ਰੱਖਿਆ। ਤੁਸੀਂ ਸਿੱਖਾਂ ਨੂੰ ਕਿਹਾ ਜਪਜੀ ਸਾਹਿਬ ਪੜੋ, ਸਿੱਖਾਂ ਨੇ ਪੜ੍ਹ ਲਿਆ ਤੇ ਤੁਸੀਂ ਹੁਣ ਘਰ ਬੈਠ ਗਏ। ਤੁਸੀਂ ਹੁਣ ਲੰਗਰ ਲਾਉਣ ਲੱਗ ਪਏ ਹੋ ਸੜਕਾਂ ਤੇ। ਸੜਕਾਂ ਜਿੱਥੇ ਦੇਖੋ ਅਸੀਂ ਲੰਗਰ ਲਾ ਰਹੇ ਹਾਂ ਜੀ, ਸਾਡੀ ਲੰਗਰ, ਅਸੀਂ ਲੰਗਰ ਖਵਾ ਰਹੇ ਹਾਂ। ਸਾਡੀ ਇਹ ਕਿੱਥੋਂ ਦੀ ਪਰੰਪਰਾ ਹੈ ਸੜਕਾਂ ਤੇ ਲੰਗਰ ਛਕਾਉਣ ਦੀ? ਸਾਡੀ ਕਿੱਥੋਂ ਦੀ ਪਰੰਪਰਾ ਹੈ? ਇਹ ਸਾਰੀ ਪਰੰਪਰਾਵਾਂ ਨਹੀਂ ਹੈਗੀਆਂ। ਇਹ ਸਿੱਖਾਂ ਦੀ ਕਮਜ਼ੋਰੀ ਦਿਖਾ ਰਹੇ ਨੇ ਅਕਾਲੀ, ਕਮਜ਼ੋਰੀ ਕਿ ਸਾਨੂੰ ਬੜਾ ਮਾਰਿਆ, ਅਸੀਂ ਦੇਖੋ ਕੰਧ ਬਣਾ ਕੇ ਰੋ ਰਹੇ ਹਾਂ। ਸਾਨੂੰ ਬੜਾ ਮਾਰਿਆ, ਸਾਡਾ ਗੁਰਦੁਆਰਾ ਬਾਬਾ ਜੀ ਦਾ ਮਲੀਆ ਮੇਟ ਕਰਤਾ। ਦੇਖੋ ਅਸੀਂ ਅੱਜ ਤੋਂ 8 ਮਹੀਨੇ ਪਹਿਲੇ ਸਿੱਖਾਂ ਨੂੰ ਕਿਹਾ ਸੀ ਜਪਜੀ ਸਾਹਿਬ ਪੜੋ, ਮਹਾਰਾਜ ਕਿਰਪਾ ਕਰਨਗੇ। ਤੇ ਆਹ ਜਿਹੜਾ ਰੋਲ ਹੈ ਇਹ
बीजेपी की साजिश है, यह आरएसएस की साजिश है। आरएसएस बीजेपी अकालियां नाल मिल के वेल प्लान वेल ऑर्गेनाइज्ड मूव करती है। यह गुरुद्वारियां च इन्हां दी इन्वॉल्वमेंट है और अकाली पावर दे भुखे ने, पैसे दे भुखे थे और जी शोहरत दे भुखे ने। जी वो ਬੱਬਰ चाहते ने सानू कोई पावर मिल जाए, कोई शोहरत मिल जाए। यह गल है सर। ਜੀ ਬੱਬਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਪਾਰਟ ਦਾ ਖਾਸ ਤੌਰ ਤੇ ਜੁਡੀਸ਼ਰੀ ਦੇ ਰੋਲ ਬਾਰੇ ਗੱਲ ਕੀਤੀ ਹੈ ਤੇ ਅਕਾਲੀਆਂ ਦੀ ਖਾਸ ਤੌਰ ਤੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਰੋਲ ਬਾਰੇ ਇਸ ਸਾਰੇ ਪਾਰਟ ਦੇ ਵਿੱਚ ਤੁਸੀਂ ਚਾਨਣਾ ਪਾਇਆ। ਤੁਸੀਂ ਜ਼ਿਕਰ ਕੀਤਾ ਹੈ ਜਿਹੜੀਆਂ ਲਾਸ਼ਾਂ ਦਿੱਲੀ ਦੇ ਵਿੱਚ ਗਿਰੀਆਂ ਸੀ ਸਿੱਖਾਂ ਦੀਆਂ, 3000 ਤੋਂ ਜ਼ਿਆਦਾ ਲਾਸ਼ਾਂ, ਸਰਕਾਰ ਨੇ ਵੀ ਮੰਨਿਆ ਕਿ ਉਹ ਜਿਹੜੀਆਂ ਲਾਸ਼ਾਂ ਨੇ ਉਹਨਾਂ ਦਾ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜਾ ਸੰਸਕਾਰ ਹੈ ਉਹ ਰੌ ਰੀਤਾਂ ਦੇ ਮੁਤਾਬਕ ਲੀਗਲੀ ਨਹੀਂ ਕੀਤਾ ਗਿਆ। ਅਰਾਵਲੀ ਦੀਆਂ ਪਹਾੜੀਆਂ ਦਾ ਤੁਸੀਂ ਜ਼ਿਕਰ ਕੀਤਾ, ਥੋੜਾ ਜਿਹਾ ਮੈਂ ਉਹਦੇ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਇੰਨੀਆਂ ਲਾਸ਼ਾਂ ਉੱਥੇ ਕਿਵੇਂ ਪਹੁੰਚੀਆਂ, ਕਿਸ ਹਿਸਾਬ ਨਾਲ, ਕਿਹਨਾਂ ਵੱਲੋਂ ਉਹਨਾਂ ਨੂੰ ਜਲਾਇਆ ਗਿਆ ਤੇ ਉਹਦੀ ਗੱਲ ਅੱਜ ਕਿਉਂ ਨਹੀਂ ਕੀਤੀ ਜਾਂਦੀ ਹੈਗੀ, ਜਦੋਂ ਕਿ ਉਹ ਇੱਕ ਬਹੁਤ ਵੱਡਾ ਸਬੂਤ ਹੈਗਾ। ਜੇ ਉੱਥੇ ਜਾ ਕੇ ਜਾਂਚ ਵੀ ਕੀਤੀ ਜਾਵੇ ਤਾਂ ਕਈ ਚੀਜ਼ਾਂ ਨੇ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਸਕਦੀਆਂ ਨੇ। ਅਮਰਵੀਰ ਜੀ, ਤੁਸੀਂ ਬਹੁਤ ਬਿਹਤਰੀਨ ਸਵਾਲ ਕੀਤਾ ਹੈ। ਮੈਨੂੰ ਚੰਗਾ ਲੱਗਿਆ ਕਿ ਤੁਸੀਂ ਗੱਲ ਬੜੀ ਚੰਗੀ ਪਕੜੀ ਹੈ। ਦੇਖੋ, ਇੱਕ ਤੇ ਕਤਲ ਹੋਏ ਸਿੱਖਾਂ ਦੇ, ਤੇ ਕਤਲ ਤੋਂ ਬਾਅਦ ਫਿਰ ਸਿੱਖਾਂ ਦੇ ਕਤਲ ਹੋਏ ਬੜੀ ਬੁਰੀ ਤਰ੍ਹਾਂ। ਉਹ ਕਿੱਦਾਂ? ਸਿੱਖਾਂ ਦੀਆਂ ਲਾਸ਼ਾਂ ਗਿਰ ਰਹੀਆਂ ਸਨ ਤੇ ਸਰਦੀਆਂ ਦੇ ਦਿਨ ਸੀਗੇ, ਕਾਲੀਆਂ ਰਾਤਾਂ ਸੀ, ਠੰਡੀਆਂ ਰਾਤਾਂ ਸਨ। ਸਿੱਖ ਦਿੱਲੀ ਦੇ ਛੁਪੇ ਹੋਏ ਸੀ, ਡਰੇ ਹੋਏ ਸੀ, ਜਾਨ ਬਚਾ ਰਹੇ ਸੀ ਕਿਉਂਕਿ ਭੀੜ ਬੜੀ ਆਉਂਦੀ ਸੀ, 10-10, 5-5 ਹਜ਼ਾਰ ਬੰਦਿਆਂ ਦੀ ਮਾਰਨ। ਤੇ ਲੋਕ ਜਿਹੜੇ ਨੇ ਉਹ ਆਪਣੀਆਂ ਜਾਨਾਂ ਬਚਾ ਰਹੇ ਸੀ। ਬਾਹਰ ਸਿੱਖ ਨਹੀਂ ਸੀਗੇ, ਬਾਹਰ ਲਾਸ਼ਾਂ ਸੜਕਾਂ ਤੇ ਸੀ, ਪਾਰਕਾਂ ਤੇ ਸੀ, ਗਲੀਆਂ ਦੇ ਵਿੱਚ ਸੀ, ਟਰੱਕਾਂ ਵਿੱਚ ਸੀ, ਕਾਰਾਂ ਦੇ ਵਿੱਚ ਸੀ, ਬੱਸਾਂ ਵਿੱਚ ਸੀ, ਟ੍ਰੇਨਾਂ ਵਿੱਚ ਸੀਗੀ, ਏਅਰਪੋਰਟਾਂ ਦੇ ਨਜ਼ਦੀਕ ਸੀ। ਲਾਸ਼ਾਂ ਹੀ ਲਾਸ਼ਾਂ ਸੀਗੀਆਂ। ਤੇ ਸਰਕਾਰ ਔਰ ਨੇ ਪੁਲਿਸ ਦਾ ਜਿਹੜਾ ਦਿੱਲੀ ਪੁਲਿਸ ਦਾ ਸੁਭਾਸ਼ ਟੰਡਨ ਪੁਲਿਸ ਕਮਿਸ਼ਨਰ ਸੀ, ਇਸ ਦੀ ਮਦਦ ਨਾਲ ਥਾਣਾ ਵਾਈਜ਼, ਕਲੋਨੀ ਵਾਈਜ਼, ਹਰ ਇਲਾਕੇ ਵਾਈਜ਼ ਇਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਲਾਸ਼ਾਂ ਇਕੱਠੀਆਂ ਕਰ ਕਰਕੇ ਟੈਂਪੋ ਤੇ ਟਰੱਕਾਂ ਦੇ ਵਿੱਚ ਬੰਡਲ ਬਣਾ ਕੇ ਲਾਸ਼ ਦੇ ਉੱਤੇ ਲਾਸ਼ ਰੱਖ ਕੇ ਇਹਨਾਂ ਨੇ ਟਰੱਕ ਭਰ ਲਏ। ਉਹ ਟਰੱਕ ਜਿਹੜੇ ਸੀ, ਕਿਉਂਕਿ 5000 ਲਾਸ਼ਾਂ ਸੀ, ਤੇ ਤੁਸੀਂ ਅੰਦਾਜ਼ਾ ਲਗਾਓ ਅਮਰਵੀਰ ਜੀ, ਤੁਸੀਂ ਅੰਦਾਜ਼ਾ ਲਗਾਓ, ਅਗਰ ਇੱਕ ਟਰੱਕ ਦੇ ਵਿੱਚ ਵੀ 100 ਲਾਸ਼ਾਂ ਗਈਆਂ ਤੇ 10 ਟਰੱਕ ਜਿਹੜੇ ਨੇ 1000 ਲਾਸ਼ਾਂ ਦੇ ਹੁੰਦੇ ਨੇ। ਠੀਕ ਹੈ ਜੀ, 5000 ਮਲੇ ਤੇ ਤੁਸੀਂ 50 ਟਰੱਕ ਭਰੇ ਹੋਏ ਤੇ ਮੰਨ ਲਓ ਮੈਂ 100 ਲਾਸ਼ਾਂ ਇੱਕ ਟਰੱਕ ਦੀ ਗੱਲ ਕਰ ਰਿਹਾ। ਤੇ ਜੇ 100 ਲਾਸ਼ਾਂ ਰੱਖੀਆਂ ਗਈਆਂ ਤੇ 50 ਟਰੱਕ ਬਣਦੇ ਨੇ। ਜੇ 50 ਰੱਖੀਆਂ ਗਈਆਂ 100 ਤੋਂ ਵੱਧ ਟਰੱਕ ਬਣਦੇ ਨੇ। ਇਹਨਾਂ ਨੇ ਜਿਹੜੇ ਸਫਾਈ ਕਰਮਚਾਰੀ ਸੀ, ਕ੍ਰਿਮੀਨਲ ਸੀ, ਲੋਕ ਸਨ ਕ੍ਰਿਮੀਨਲ, ਇਹ ਸਾਰੇ ਪੁਲਿਸ ਵਾਲਿਆਂ ਨੇ ਆਰਗੇਨਾਈਜ਼ ਕਰਕੇ ਮਹੱਲਾ ਵਾਈਜ਼ SHO ACP ਨੇ ਲਾਸ਼ਾਂ ਭਰਵਾਈਆਂ। ਭਰਵਾ ਕੇ ਇਹ ਦਿੱਲੀ ਦੇ ਆਸ-ਪਾਸ ਅਰਾਵਲੀ ਦੀਆਂ ਪਹਾੜੀਆਂ ਨੇ, ਛੋਟੇ ਛੋਟੀਆਂ ਪਹਾੜੀਆਂ ਤੇ ਜੰਗਲ ਟਾਈਪ ਨੇ। ਤਾਂ ਤੇ ਬੜਾ ਹੀ ਜੰਗਲ ਹੁੰਦਾ ਸੀ ਅੱਜ ਤੋਂ 34 ਸਾਲ ਪਹਿਲਾਂ, ਔਰ ਪਹਾੜੀਆਂ ਵੀ ਬੜੀਆਂ ਉੱਚੀਆਂ ਸੀ। ਬਾਅਦ ਹੀ ਲੋਕਾਂ ਨੇ ਪੱਥਰ ਪੁੱਥਰ ਕੱਟੇ ਤੇ ਪਹਾੜੀਆਂ ਛੋਟੀਆਂ ਹੋਈਆਂ। ਉਹਨਾਂ ਪਹਾੜੀਆਂ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਨੂੰ ਟਰੱਕ ਲੈ ਕੇ ਜਾਂਦੇ ਰਹੇ। ਉੱਥੇ ਲਾਸ਼ਾਂ ਨੂੰ ਉਹਨਾਂ ਨੇ ਪੈਟਰੋਲ ਪਾ ਕੇ, ਡੀਜ਼ਲ ਪਾ ਕੇ, ਕੈਮੀਕਲ ਪਾ ਕੇ ਫੂਕ ਦਿੱਤਾ ਬਿਨਾਂ ਧਾਰਮਿਕ ਮਰਿਆਦਾ ਦੇ। ਕੋਈ ਅਰਦਾਸ ਨਹੀਂ, ਕੋਈ ਪਾਈ ਨਹੀਂ, ਕੋਈ ਸਮਗਰੀ ਨਹੀਂ, ਸਿਰਫ ਉਹਨਾਂ ਨੇ ਬੰਡਲ ਦੇ ਬੰਡਲ ਪੈਟਰੋਲ ਪਾ ਕੇ, ਡੀਜ਼ਲ ਪਾ ਕੇ, ਕੈਮੀਕਲ ਪਾ ਕੇ ਲਾਸ਼ਾਂ ਨੂੰ ਸੁਆਹ ਕਰ ਦਿੱਤਾ ਤੇ ਉਹ ਲਾਸ਼ਾਂ ਦੀ ਜਿਹੜੀ ਰਾਖ ਸੀ ਉਹ ਜੰਗਲਾਂ ਦੇ ਵਿੱਚ ਫੈਲਾ ਦਿੱਤੀ। ਜੀ ਇਹ ਜਿਹੜਾ ਮਾਮਲਾ ਸੀ, ਮੈਂ RTI ਲਗਾ ਕੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਮੈਂ 5 ਨਵੰਬਰ 1984 ਤੋਂ ਕੰਮ ਕਰ ਰਿਹਾ ਤੇ ਮੈਨੂੰ ਸਭ ਕੁਝ ਪਤਾ ਹੈ। ਅਸੀਂ RTI ਲਗਾਈ। ਮੈਂ ਪੁੱਛਿਆ ਕਿ ਸਿੱਖਾਂ ਦੀਆਂ ਲਾਸ਼ਾਂ ਦਿੱਲੀ ਦੇ ਵਿੱਚ ਤੁਸੀਂ ਕਿਹੜੇ ਸ਼ਮਸ਼ਾਨ ਘਾਟ ਤੇ ਅੰਤਿਮ ਸੰਸਕਾਰ ਕੀਤਾ, ਦੱਸੋ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਹੜੇ ਹਸਪਤਾਲਾਂ ਦੇ ਵਿੱਚ ਲਾਸ਼ਾਂ ਰੱਖੀਆਂ ਨੇ, ਜਾਂ ਉਹਦੀ ਡਿਟੇਲ ਦਿਓ। ਮੈਂ ਉਹਨਾਂ ਨੂੰ ਪੁੱਛਿਆ ਕਿ ਕਿਹੜੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ, ਤੁਸੀਂ ਉਹਨਾਂ ਦੀ ਡਿਟੇਲ ਦਿਓ। ਤੇ ਮੇਰੇ ਕੋਲ ਔਨ ਰਿਕਾਰਡ ਭਾਰਤ ਸਰਕਾਰ ਦੀ RTI ਦੇ ਜਵਾਬ ਆਏ ਨੇ, ਸਰਕਾਰੀ ਜਵਾਬ ਨੇ ਮੇਰੇ ਕੋਲ। ਉਹਨਾਂ ਨੇ ਕਿਹਾ ਕਿ ਅਸੀਂ
ਦਿੱਲੀ ਦੇ ਸ਼ਮਸ਼ਾਨ ਘਾਟ ਸਿੱਖਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ। ਅਸੀਂ ਹਸਪਤਾਲਾਂ ਵਿੱਚ ਲਾਸ਼ਾਂ ਨਹੀਂ ਰੱਖੀਆਂ ਔਰ ਨਾ ਹੀ ਪੋਸਟਮਾਰਟਮ ਹੋਏ ਨੇ, ਨਾ ਹੀ ਲਾਸ਼ਾਂ ਦਾ ਪੰਚਨਾਮਾ ਬਣਿਆ, ਨਾ ਹੀ ਲਾਸ਼ਾਂ ਦੀਆਂ ਫੋਟੋਆਂ ਖਿੱਚੀਆਂ, ਨਾ ਹੀ ਲਾਸ਼ਾਂ ਦਾ ਸਾਡੇ ਕੋਲ ਰਿਕਾਰਡ ਹੈ। ਇਹ ਇਹਨਾਂ ਨੇ ਆਪ ਮੰਨਿਆ ਕਿ ਦਿੱਲੀ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਸ਼ਾਂ ਨਹੀਂ ਹੋਈਆਂ। ਦੇਖੋ 5000 ਅਮਰਵੀਰ ਜੀ 5000 ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਤੁਹਾਨੂੰ ਹਜ਼ਾਰਾਂ ਟਨ ਲੱਕੜ ਚਾਹੀਦੀ ਹੈ ਜੀ, ਤੁਹਾਨੂੰ ਹਜ਼ਾਰਾਂ ਟਨ ਘਿਓ ਚਾਹੀਦਾ ਹੈ, ਤੁਹਾਨੂੰ ਸਮੱਗਰੀ ਕਿਤਨੀ ਚਾਹੀਦੀ ਹੈ, ਤੁਹਾਨੂੰ ਹਰ ਲਾਸ਼ ਤੇ ਤੁਹਾਨੂੰ ਮਰਿਆਦਾ ਵਾਸਤੇ ਭਾਈ ਸਾਹਿਬ ਦੀ ਜ਼ਰੂਰਤ ਹੈ। ਤੇ ਇੱਕ ਦਿਨ ਦੇ ਵਿੱਚ ਦਿੱਲੀ ਦੇ ਵਿੱਚ ਲਾਸ਼ਾਂ ਕਿਸ ਤਰ੍ਹਾਂ ਜਾ ਸਕਦੀਆਂ ਸੀ? ਜੇ ਤੁਸੀਂ ਰੋਜ਼ਾਨਾ ਵੀ ਛਾਪ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਤੇ ਦਿੱਲੀ ਵਿੱਚ 200-300 ਰੋਜ਼ ਹੁੰਦੇ ਤੇ ਤੁਹਾਨੂੰ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਵੀ ਸਰਕਾਰ ਨੂੰ ਘੱਟ ਤੋਂ ਘੱਟ 2 ਮਹੀਨੇ ਲੱਗ ਜਾਣੇ ਸੀਗੇ ਜੀ, ਮਰਿਆਦਾ ਦੇ ਮੁਤਾਬਕ। ਇਹਨਾਂ ਨੇ ਕਿਹਾ ਕਿ ਚੁੱਪਚਾਪ ਫਟੋਫਟ ਲਾਸ਼ਾਂ ਚੁੱਕੋ ਤਾਂ ਜੰਗਲਾਂ ਦੇ ਵਿੱਚ ਲੈ ਜਾਓ, ਪਹਾੜੀਆਂ ਦੇ ਵਿੱਚ ਲੈ ਜਾਓ। ਆਹ ਗੱਲ ਸਾਰੀ ਅਕਾਲੀ ਨਹੀਂ ਕਰਦੇ, ਇਹ ਅਕਾਲੀ ਭਰਾ ਨਹੀਂ ਕਰਦੇ, ਨਾ ਗੁਰਦੁਆਰਾ ਕਮੇਟੀਆਂ ਕਰਦੀਆਂ, ਨਾ ਕੋਈ ਸਿੱਖ ਲੀਡਰਸ਼ਿਪ ਕਰਦੀ ਹੈ। ਜਿਹੜੀਆਂ ਵੱਡੀਆਂ ਗੱਲਾਂ ਨੇ ਇਹ ਖਾ ਗਏ ਨੇ, ਇਹ ਛੁਪਾ ਗਏ ਨੇ, ਇਹ ਸਾਡੇ ਹੀ ਬੰਦੇ ਛੁਪਾ ਗਏ ਜੀ। ਮੈਂ ਚਿੱਲਾ ਕੇ ਹਰ ਮੰਚ ਤੇ ਇਹ ਕਹਿਣਾ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਕੌਮ ਦੇ ਨਾਲ ਬੇਇਨਸਾਫੀ ਕੀਤੀ। ਇਹ ਸਬੂਤ ਨੇ ਸਾਡੇ ਕੋਲ। ਤੇ ਤੁਹਾਨੂੰ ਮੈਂ ਇੱਕ ਹੋਰ ਨਵੀਂ ਗੱਲ ਦੱਸਦਾ ਜੀ, ਜਿਹੜਾ ਅੱਜ ਸੁਪਰੀਮ ਕੋਰਟ ਦਾ ਚੀਫ ਜਸਟਿਸ ਹੈ ਅੱਜ ਦੀਪਕ ਮਿਸ਼ਰਾ, ਇਹ ਰੰਗਾਨਾਥ ਮਿਸ਼ਰਾ ਦਾ ਭਤੀਜਾ ਹੈ। ਉਹੀ ਰੰਗਾਨਾਥ ਮਿਸ਼ਰਾ ਜਿਹੜਾ ਰਾਜੀਵ ਗਾਂਧੀ ਨਾਲ ਸੈਟਰੀ ਜਿਹਨੇ ਕਲੀਨ ਚਿੱਟ ਦਿੱਤੀ, ਇਹ ਉਹੀ ਦੀਪਕ ਮਿਸ਼ਰਾ ਹੈ। ਤੁਹਾਨੂੰ ਕੌਣ ਇਨਸਾਫ ਦੇਗਾ? ਮੈਂ ਇੱਥੇ ਬੜੀ ਸਪਸ਼ਟ ਤੁਹਾਨੂੰ ਗੱਲ ਕਰ ਦੇਣਾ ਚਾਹੁੰਦਾ, ਨਾ ਇਨਸਾਫ ਮਿਲਿਆ, ਨਾ ਮਿਲ ਸਕਦਾ, ਨਾ ਮਿਲੇਗਾ। ਸਭ ਡਰਾਮਾ ਹੈ ਪੋਲੀਟੀਕਲੀ। ਤੁਸੀਂ ਇਹ ਦੇਖੋ, ਅਕਾਲੀ ਬੀਜੇਪੀ ਨੂੰ ਦੇਸ਼ ਭਰ ਦੇ ਵਿੱਚ ਵੋਟਾਂ ਪਵਾਉਣ ਵਾਲੇ, ਉਹਨਾਂ ਦੀ ਮਦਦ ਕਰਨ ਵਾਲੇ ਬਣ ਗਏ ਨੇ। ਆਹ ਇਹਨਾਂ ਦਾ ਕੰਮ ਹੈ ਕਿ ਸਾਹਮਣੇ ਟਾਈਗਰ ਤੇ ਸੱਜਣ ਕੁਮਾਰ, ਉਹ ਹੈ ਨੇ ਟਾਈਗਰ ਸੱਜਣ ਕੁਮਾਰ, ਕਾਤਲ ਨੇ, ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਗੱਲ ਪਹੁੰਚ ਹੋਈ ਹੈ, ਪਰ 5000 ਬੰਦਿਆਂ ਦੀ ਇੰਨੀ ਵੱਡੀ ਤਬਾਹੀ, ਕੌਮ ਦੀ ਇੰਨੀ ਵੱਡੀ ਤਬਾਹੀ, ਤੁਸੀਂ ਸਾਰੇ ਮਾਮਲੇ ਤੇ ਚੁੱਪੀ ਧਾਰਨ ਕਰ ਰੱਖੀਏ ਤੇ ਇਸ ਦਾ ਮਤਲਬ ਤੁਸੀਂ ਸਾਜ਼ਿਸ਼ ਕਰ ਰਹੇ ਹੋ ਸਿੱਖ ਕੌਮ ਨਾਲ। ਤੁਸੀਂ ਬੀਜੇਪੀ ਦੀ ਤਾਰੀਫ ਕਰਦੇ ਹੋ, ਤੁਸੀਂ ਕਹਿੰਦੇ ਕਾਂਗਰਸ ਨੇ ਕਰਾਇਆ ਤੇ ਹੁਣ ਕਾਂਗਰਸ ਨੇ ਕਰਾਇਆ, ਵੋਟਾਂ ਆ ਰਹੀਆਂ ਨੇ, ਤੁਸੀਂ ਜਿਹੜਾ ਬੀਜੇਪੀ ਨੂੰ ਵੋਟਾਂ ਪਾਓ ਕਿਉਂਕਿ ਕਾਂਗਰਸ ਨੇ ਸਿੱਖਾਂ ਨੂੰ ਕੁੱਟਿਆ, ਕਿਉਂਕਿ ਕਾਂਗਰਸ ਨੇ ਸਿੱਖਾਂ ਨੂੰ ਸਿਆਸੀ ਫੜਾ ਮਾਰਿਆ। ਹੁਣ ਤੁਸੀਂ ਸਰਦਾਰਾਂ ਨੂੰ ਅਪੀਲ ਕਰੋ ਕਿ ਸਰਦਾਰ ਜਿਹੜੇ ਨੇ ਉਹ ਜਿਹੜੇ ਨੇ ਬੀਜੇਪੀ ਨੂੰ ਵੋਟਾਂ ਪਾ। ਪਿਛਲੇ 34 ਸਾਲ ਤੋਂ ਸਿੱਖਾਂ ਦੀਆਂ ਵੋਟਾਂ ਲੁੱਟ ਰਹੀ ਹੈ ਬੀਜੇਪੀ। ਪਿਛਲੇ 34 ਸਾਲ ਤੋਂ ਅਕਾਲੀ ਸਿੱਖ ਕੌਮ ਦੀਆਂ ਵੋਟਾਂ ਬੀਜੇਪੀ ਨੂੰ ਪਾਉਂਦੇ ਨੇ, ਇਸ ਕਰਕੇ ਕਿ ਸਾਹਮਣੇ ਟਾਈਗਰ ਤੇ ਸੱਜਣ ਦਾ ਚਿਹਰਾ ਰੱਖ ਕੇ। ਆ ਗਦਾਰੀ ਹੈ, ਇਹ ਧੋਖਾ ਹੈ। ਇਤਿਹਾਸ ਇਹਨਾਂ ਨੂੰ ਕਦੀ ਮਾਫ ਨਹੀਂ ਕਰੇਗਾ। ਇਤਨੀ ਭਿਆਨਕ ਕਤਲੇਆਮ ਹੈ ਜੀ। ਬਿਲਕੁਲ ਬੱਬਰ ਸਾਹਿਬ, ਅਸੀਂ ਗੱਲਬਾਤ ਤਾਂ ਹੋਰ ਵੀ ਕਈ ਨੁਕਤੇ ਹੈਗੇ ਆ ਇਸ ਇਸ਼ੂ ਦੇ ਵਿੱਚ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ, ਪਰ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਕਿ ਅਸੀਂ ਗੱਲਬਾਤ ਨੂੰ ਅੱਗੇ ਵਧਾ ਸਕੀਏ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ 1984 ਦੇ ਇਨਸਾਫ ਦੀ ਜਿਹੜੀ ਗੱਲ ਹੈਗੀ ਹੈ ਜਾਂ ਸਿੱਖਾਂ ਦੇ ਜਿਹੜੇ ਹੱਕਾਂ ਦੀ ਗੱਲ ਹੈਗੀ ਹੈ, ਇਹਦੇ ਤੇ ਦੁਬਾਰਾ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਇੱਥੇ ਹੀ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਤੇ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਸਾਰਾ ਇਸ਼ੂ ਹੈ 1984 ਦਾ, ਇਹਨੂੰ ਕੱਲਾ ਕਾਂਗਰਸ ਤੇ ਟਾਈਟਲਰ ਸੱਜਣ ਕੁਮਾਰ ਦੇ ਉੱਪਰ ਫੋਕਸ ਕਰਕੇ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਬੀਜੇਪੀ ਤੇ ਅਕਾਲੀ ਦਲ ਵੱਲੋਂ। ਸਾਡੀਆਂ ਆਪਣੀਆਂ ਨਾਕਾਮੀਆਂ ਨੇ ਕਿ ਅਸੀਂ ਇਹ ਜਿਹੜੇ ਇਸ਼ੂ ਨੂੰ ਜਿਹੜਾ ਬ੍ਰੌਡਰ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖਾਂ ਦੀਆਂ ਲਾਸ਼ਾਂ ਕਿੱਥੇ ਗਈਆਂ ਜਾਂ ਸੁਪਰੀਮ ਕੋਰਟ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਦਾ ਇਸ ਸਾਰੇ ਕਤਲੇਆਮ ਦੇ ਵਿੱਚ ਕੀ ਰੋਲ ਸੀ ਤੇ ਅੱਜ ਕੀ ਰੋਲ ਹੈ, ਉਸ ਤੋਂ ਧਿਆਨ ਭਟਕਾ ਕੇ ਕੱਲਾ ਜਿਹੜਾ ਧਿਆਨ ਹੈ ਉਹ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਉੱਪਰ ਕੇਂਦਰਿਤ ਕੀਤਾ ਜਾ ਰਿਹਾ ਹੈ। ਇਹਨੂੰ ਗੁਰਚਰਨ ਸਿੰਘ ਬੱਬਰ ਨੇ ਨਾ ਮੁਆਫੀ, ਜਿਹੜਾ ਮੁਆਫੀ ਦੇ ਕਾਬਲੀਅਤ ਨਹੀਂ ਕਿਹਾ। ਸੋ
ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਵੀ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।